ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਅੱਜ ਪੰਜਾਬੀ ਰੇਡੀਓ ਯੂਐਸਏ ਦੇ ਵੱਲੋਂ ਮੈਂ ਮਡੇਰਾ ਦੇ ਜਿਹੜਾ ਕਾਉਂਟੀ ਦੇ ਚੈਂਬਰਸ ਆ ਸੁਪਰਵਾਈਜ਼ਰ ਦਾ ਚੈਂਬਰ ਆ ਜਿੱਥੇ ਮੀਟਿੰਗ ਜਿਹੜੀ ਉਹ ਚੱਲ ਰਹੀ ਸੀਗੀ ਫਾਰਮਰਸ ਦੇ ਉੱਤੇ ਖਾਸ ਕਰਕੇ ਚੋਚਲਾ ਮਡੇਰਾ ਉਸ ਇਲਾਕੇ ਦੇ ਉੱਤੇ ਉਹ ਜਿਹੜੇ ਅੰਡਰਗਰਾਉਂਡ ਵਾਟਰ ਵਰਤਦੇ ਆ ਉਹਨਾਂ ਉੱਤੇ ਫਾਈਨ ਲਾਉਣ ਦੀ ਜਿਹੜੀ ਸਿਲਸਿਲਾ ਲਾਇਆ ਗਿਆ ਸੀਗਾ ਜਿਹੜਾ ਮਿੱਥਿਆ ਗਿਆ ਸੀ ਉਸ ਨੂੰ ਲੈ ਕੇ ਕਾਫੀ ਲੰਮਾ ਵਕਤ ਜ਼ਰਾ ਜਿਹੜੀ ਉਸ ਦੇ ਉੱਤੇ ਹੁੰਦੀ ਰਹੀ ਤਕਰੀਬਨ 10:30 ਵਜੇ ਇਹ ਮੀਟਿੰਗ ਜਿਹੜੀ ਉਹ ਆਰੰਭ ਹੋਈ ਤਾਂ 3 ਵਜੇ ਜਾ ਕੇ ਮੀਟਿੰਗ ਮੁੱਕੀ ਜਿਸ ਦੇ ਵਿੱਚ ਘੰਟੇ ਡੇਢ ਘੰਟੇ ਦਾ ਇੱਕ ਲੰਚ ਪੀਰੀਅਡ ਵੀ ਜਿਹੜਾ ਉਹ ਆਇਆ ਸੀਗਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਿਹੜੇ ਸੁਪਰਵਾਈਜ਼ਰਸ ਆ ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਆ ਉਹਨਾਂ ਦੇ ਦੁਆਰਾ ਜਿਹੜਾ ਇਹਨਾਂ ਦੁਆਰਾ ਪ੍ਰੋਜੈਕਟ ਬਣਾ ਕੇ ਘੱਲਿਆ ਗਿਆ ਸੀਗਾ ਮਡੇਰਾ ਕਾਉਂਟੀ ਦੇ ਸੁਪਰਵਾਈਜ਼ਰਸ ਉਹਨਾਂ ਦੁਆਰਾ ਉਸ ਨੂੰ ਉਹਨਾਂ ਨੇ ਹਾਲ ਦੀ ਘੜੀ ਰੱਦ ਕਰ ਦਿੱਤਾ ਤੇ 180 ਦਿਨ 6 ਮਹੀਨੇ ਦਾ ਵਕਤ ਹੋਰ ਦਿੱਤਾ ਹੈ ਉਸ ਨੂੰ ਸੋਧ ਕੇ ਜਿਹੜਾ ਦੁਬਾਰਾ ਉਹ ਘੱਲਣ ਦੇ ਲਈ ਸੋ ਉਨੀ ਦੇਰ ਤੱਕ ਫਾਰਮਰਸ ਐਟਲੀਸਟ ਉੱਥੇ ਜਿਹੜੇ ਬਾਅਦ ਦੇ ਵਿੱਚ ਜਦੋਂ ਇਹ ਗੱਲ ਪਤਾ ਲੱਗਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਭਾਈ ਐਟਲੀਸਟ ਆਪਣੇ ਕੋਲ ਹੁਣ 6 ਮਹੀਨੇ ਦਾ ਵਕਤ ਹੈ ਤੇ ਆਪਾਂ ਕਿਉਂ ਫਾਰਮਰਸ ਦੇ ਉੱਤੇ ਫਾਈਨ ਪਾਣੀ ਕੱਢਣ ਦੇ ਲਈ ਜਿਹੜਾ ਉਹ ਲਾਉਣਾ ਆ ਮਡੇਰਾ ਦੇ ਜਿਹੜੇ ਵਾਈਟ ਲੈਂਡਸ ਦੇ ਉੱਤੇ ਆਲਰੇਡੀ $246 ਪਰ ਏਕੜ ਫੁੱਟ ਦੇ ਹਿਸਾਬ ਦੇ ਨਾਲ ਫੀਸ ਜਿਹੜੀ ਉਹ ਲਈ ਜਾਣੀ ਆ ਪਾਣੀ ਕੱਢਣ ਦੇ ਲਈ ਚੋਚਲੇ ਦੇ ਵਿੱਚ 206 ਦੀ ਮੰਗ ਕੀਤੀ ਗਈ ਸੀ ਪਰ ਉੱਥੋਂ ਦੇ 50% ਤੋਂ ਵੱਧ ਜਿਹੜੇ ਫਾਰਮਰਸ ਆ ਉਹਨਾਂ ਨੇ ਇਸ ਪ੍ਰਪੋਜ਼ਲ ਨੂੰ ਰੱਦ ਜਿਹੜਾ ਉਹ ਕਰਵਾ ਦਿੱਤਾ ਸੀਗਾ ਪਰ ਜਿੰਨਾ ਉਹਨਾਂ ਨੂੰ ਅਲਾਟ ਕੀਤਾ ਗਿਆ ਪਾਣੀ ਆ ਕਿਤੇ 26 ਇੰਚ ਕਿਤੇ 28 ਇੰਚ ਜਿਹੜਾ ਉਹ ਕੱਢਣ ਦੇ ਲਈ ਉਸ ਦੇ ਉੱਤੇ ਜੇ ਉਸ ਤੋਂ ਵੱਧ ਕੱਢਦੇ ਆ ਤੇ ਫਾਈਨ ਦੋਨੋਂ ਜਗ੍ਹਾ ਜਿਹੜਾ ਉਹ ਰੱਖਿਆ ਗਿਆ ਸੀ ਮਡੇਰਾ ਦੇ ਵਿੱਚ 500 ਤੱਕ ਦੀ ਜਿਹੜੀ ਉਹ ਰੱਖੀ ਗਈ ਸੀਗੀ ਸ਼ਾਇਦ ਇੱਕ ਟਾਈਮ ਦੇ ਉੱਤੇ ਤੇ ਜਿਹੜੇ ਚੋਚਲਾ ਦੇ ਵਿੱਚ $1000 ਦੀ ਕਾਫੀ ਲੋਕਾਂ ਨੇ ਦਰਜਨ ਤੋਂ ਵੱਧ 2 ਦਰਜਨ ਤਕਰੀਬਨ ਲੋਕਾਂ ਨੇ ਆਪਣੇ 3-3 ਮਿੰਟ ਬੋਲ ਕੇ ਇਸ ਚੀਜ਼ ਦੇ ਉੱਤੇ ਜਿਹੜਾ ਉਹ ਜ਼ੋਰ ਪਾਇਆ ਵੀ ਫਾਰਮਰਸ ਤੋਂ ਜੇ ਤੁਸੀਂ ਪਾਣੀ ਉਹਨਾਂ ਨੂੰ ਲਾਉਣ ਤੋਂ ਰੋਕੋਗੇ ਤਾਂ ਅਨਾਜ ਕਿੱਦਾਂ ਪੈਦਾ ਹੋਊਗਾ ਅਸੀਂ ਕਹਿੰਦੇ ਵੀ ਅਸੀਂ ਸਮਝਦੇ ਹਾਂ ਵੀ ਸਸਟੇਨੇਬਿਲਟੀ ਪਾਣੀ ਦੀ ਸਸਟੇਨੇਬਿਲਟੀ ਦਾ ਮਸਲਾ ਹੈ ਪਰ ਕਹਿੰਦੇ ਵੀ ਸਾਰਾ ਸਾਡੇ ਸਿਰ ਦੇ ਉੱਤੇ ਹੀ ਭਾਰ ਕਿਉਂ ਪਾਇਆ ਜਾ ਰਿਹਾ ਸਰਕਾਰਾਂ ਕੀ ਕਰ ਰਹੀਆਂ ਆ ਇੰਨੇ ਸਾਲਾਂ ਤੋਂ ਪਾਣੀ ਦੀ ਸਪਲਾਈ ਦੇ ਵਿੱਚ ਕੋਈ ਵਾਧਾ ਇਜ਼ਾਫਾ ਕਰਨ ਦੇ ਲਈ ਸਰਕਾਰਾਂ ਦੁਆਰਾ ਕੀ ਕੀਤਾ ਜਾ ਰਿਹਾ ਸਾਈਟਸ ਰਿਜ਼ਰਵਾਇਰ ਦੀ ਚਰਚਾ ਜਿਹੜੀ ਉੱਥੇ ਛਿੜੀ ਜਿਹੜਾ ਕਿ 1982 ਸਨ ਦਾ ਪਾਸ ਹੋਇਆ ਆ ਪਰ ਅਜੇ ਤੱਕ ਉਸ ਦੇ ਉੱਤੇ ਕੋਈ ਵੀ ਕੰਮ ਨਹੀਂ ਹੋਇਆ ਪਾਣੀ ਨੂੰ ਸਟੋਰ ਕਰਨ ਦੇ ਲਈ ਬਹੁਤ ਸਾਰਾ ਪਾਣੀ ਸਮੁੰਦਰ ਦੇ ਵਿੱਚ ਓਸ਼ਨ ਦੇ ਵਿੱਚ ਜਾਂਦਾ ਹੈ ਉਸ ਨੂੰ ਲੈ ਕੇ ਕਿਸਾਨ ਜਿਹੜੇ ਉਹ ਨਾਰਾਜ਼ ਸੀਗੇ ਵੀ ਪਾਣੀ ਆਪ ਤੁਸੀਂ ਵਰਤੇ ਜਾਣ ਵਾਲਾ ਪਾਣੀ ਉਹ ਸਮੁੰਦਰ 'ਚ ਸਿੱਟ ਰਹੇ ਆ ਤੇ ਬਾਅਦ ਦੇ ਵਿੱਚ ਸਾਨੂੰ ਹੋਰ ਕੋਈ ਹੀਲਾ ਹੀ ਨਹੀਂ ਹੋਰ ਕੋਈ ਅਸੀਂ ਪਾਣੀ ਕਿੱਥੋਂ ਲੈ ਕੇ ਆਈਏ ਜੇ ਸਾਰਾ ਕੁਝ ਗਰੋ ਕਰਨਾ ਆ ਤੇ ਧਰਤੀ ਹੇਠਲਾ ਹੀ ਜਿਹੜਾ ਉਹ ਕੱਢਣਾ ਪੈਣਾ ਆ ਤੇ ਕਹਿੰਦੇ ਧਰਤੀ ਹੇਠਲਾ ਪਾਣੀ ਕੱਢਣ ਦੇ ਲਈ ਫਿਰ ਤੁਸੀਂ ਸਾਨੂੰ ਜੁਰਮਾਨਾ ਜਿਹੜਾ ਉਹ ਲਾ ਰਹੇ ਆ ਫੀਸ ਲੈ ਰਹੇ ਆ ਤੇ ਜੇ ਫੀਸ ਅਸੀਂ ਨਹੀਂ ਦਿੰਦੇ ਤਾਂ ਉਸ ਉੱਤੇ ਫਿਰ ਤੁਸੀਂ ਜੁਰਮਾਨਾ ਜਿਹੜਾ ਉਹ ਠੋਕ ਰਹੇ ਆ ਸੋ ਇਸ ਚੀਜ਼ ਤੋਂ ਕਾਫੀ ਜਿਹੜੇ ਕਿਸਾਨ ਆ ਉਹ ਨਾਖੁਸ਼ ਸੀਗੇ ਇੱਥੇ ਜਿਹੜੀ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਆ ਉਹ ਤੇ ਮਡੇਰੇ ਤੇ ਹੋਰ ਇਲਾਕੇ ਦੇ ਜਿਹੜੇ ਕਿਸਾਨ ਆ ਉਹ ਉੱਥੇ ਪਹੁੰਚੇ ਸੀਗੇ ਇੱਕ ਦੂਜੇ ਦੀ ਜਿਹੜੀ ਉਹ ਮਦਦ ਕਰਨ ਦੇ ਲਈ ਜਿਹੜੇ ਕਹਿ ਸਕਦੇ ਆ ਵੀ ਸੈਂਕੜੇ ਲੋਕ ਉਸ ਚੈਂਬਰ ਦੇ ਵਿੱਚ ਮੌਜੂਦ ਸੀਗੇ ਇਹ ਜਿਹੜੀ ਮੀਟਿੰਗ ਚੱਲ ਰਹੀ ਸੀ ਉਸ ਦੇ ਦੌਰਾਨ ਤੇ ਉਸ ਦੇ ਵਿੱਚ ਜਿਹੜੇ ਪੰਜਾਬੀ ਸਿੱਖ ਜਿਹੜੇ ਪੱਗਾਂ ਵਾਲੇ ਵੀ ਤੇ ਉੱਦਾਂ ਜਿਹੜੇ ਪੱਗ ਤੋਂ ਬਗੈਰ ਵੀ ਸੀਗੇ ਕਾਫੀ ਜਿਹੜੇ ਆਪਣੇ ਫਾਰਮਰ ਆ ਅੱਜ ਇਸ ਮੀਟਿੰਗ 'ਚ ਪਹੁੰਚੇ ਸੋ 2 ਵਜੇ ਤੋਂ ਬਾਅਦ ਜਦ ਲੰਚ ਤੋਂ ਬਾਅਦ ਹਰਜੋਤ ਸਿੰਘ ਦੀ ਦੁਬਾਰਾ ਮੀਟਿੰਗ ਰੀਕਨਵੀਨ ਹੋਈ ਤਾਂ ਵੋਟ ਜਿਹੜੀ ਉੱਥੇ ਪੈਣੀਆਂ ਸੀਗੀਆਂ ਸੋ $1000 ਜੁਰਮਾਨਾ ਲਾਉਣ ਵਾਲੇ ਰੈਜ਼ੋਲੂਸ਼ਨ ਦੇ ਉੱਤੇ 2 ਦੇ ਮੁਕਾਬਲੇ 3 ਵੋਟਾਂ ਦੇ ਨਾਲ ਨੋ ਹੋ ਗਈ ਸੋ ਉੱਥੇ ਦੇ ਜਿਹੜੇ 3 ਸੁਪਰਵਾਈਜ਼ਰ ਆ ਉਹਨਾਂ ਨੇ ਕਿਹਾ ਵੀ ਨਹੀਂ $1000 ਜੁਰਮਾਨਾ ਕਿਤੇ ਨਾ ਕਿਤੇ ਵੱਧ ਜਿਹੜਾ ਉਹ ਨਜ਼ਰ ਆਉਂਦਾ ਆ ਸੋ ਕਹਿੰਦੇ ਵੀ ਉਹਦੀ ਥਾਂ ਤੇ ਕਿਉਂ ਨਾ ਟੀਅਰ ਸਿਸਟਮ ਜਿਹੜਾ ਜੁਰਮਾਨੇ ਦਾ ਕੀਤਾ ਜਾਵੇ $100 ਪਹਿਲੇ ਸਾਲ ਜੇ ਉਸ ਤੋਂ ਅਗਲੇ ਸਾਲ ਵੀ ਕੋਈ ਜਿੰਨਾ ਪਾਣੀ ਅਲਾਟ ਕਰਦਾ ਆ ਅਲਾਟ ਕੀਤਾ ਜਾਂਦਾ ਉਸ ਤੋਂ ਵੱਧ ਵਰਤਦਾ ਤੇ 100 ਹਰ ਸਾਲ ਵਧਾਇਆ ਜਾਵੇ ਤੇ 500 ਦੇ ਉੱਤੇ ਜਿਹੜਾ ਉਹ ਕੈਪ ਕਰ ਦਿੱਤਾ ਆ ਸੋ ਲਾਸਟ ਦੇ ਵਿੱਚ ਕਾਫੀ ਭੰਬਲ ਭੁੱਸਾ ਰਿਹਾ ਲੋਕਾਂ ਨੂੰ ਅਚਾਨਕ ਪਤਾ ਨਹੀਂ ਲੱਗਾ ਵੀ ਕੀ ਹੋਇਆ ਜਦੋਂ ਵੋਟਿੰਗ ਜਿਹੜੀ ਉਹ ਹੋ ਰਹੀ ਸੀਗੀ ਪਰ ਇਹ $100 ਟੀਅਰਡ ਸਿਸਟਮ $500 ਜਿਸ ਦੇ ਵਿੱਚ ਕੈਪ ਰੱਖੀ ਗਈ ਹੈ ਹਰ ਸਾਲ $100 ਵਧੂਗਾ ਜੁਰਮਾਨਾ ਉਸ ਦੇ ਉੱਤੇ ਜਿਹੜੀ ਆ ਬੋਰਡ ਆਫ ਸੁਪਰਵਾਈਜ਼ਰਸ ਨੇ ਮਨਜ਼ੂਰੀ ਦੇ ਦਿੱਤੀ ਆ ਕੁਝ ਬੋਰਡ ਆਫ ਸੁਪਰਵਾਈਜ਼ਰਸ ਨੇ ਇਹ ਕਿਹਾ ਵੀ ਇਹ ਚਾਹੇ ਤੁਸੀਂ ਸੋਚ ਰਹੇ ਹੋ ਵੀ ਫਾਰਮਰਸ ਗੁੱਡ ਫੇਥ ਦੇ ਵਿੱਚ ਅਸੀਂ ਕਰ ਰਹੇ ਹਾਂ ਇਹ ਇੱਕ ਹਿਸਾਬ ਦੇ ਨਾਲ ਸਮਝੌਤਾ ਪਰ ਜਿਹੜੇ ਇਸ ਦੇ ਉਲਟ ਸੀਗੇ ਉਹਨੇ ਕਿਹਾ ਵੀ
ਇਹਦੇ ਵਿੱਚ ਵੇਖਿਓ ਇਸ ਦੀ ਦੁਰਵਰਤੋਂ ਹੋਣੀ ਆ, ਪਾਣੀ ਜ਼ਿਆਦਾ ਉਹਨਾਂ ਨੇ ਕੱਢ ਲੈਣਾ ਆ, ਕਿਉਂਕਿ ਜੁਰਮਾਨਾ ਬਹੁਤ ਥੋੜ੍ਹਾ ਆ। ਸੋ ਇਸ ਲਈ $1000 ਰੱਖਿਆ ਗਿਆ ਸੀਗਾ। ਹੁਣ ਦੇਖੋ ਅੱਗੇ ਜਿਹੜਾ ਇਸ ਦੇ ਵਿੱਚ ਕੀ ਬਣਦਾ, ਪਰ ਹਰ ਸਾਲ ਸੁਪਰਵਾਈਜ਼ਰ ਮਿਲ ਕੇ ਇਸ ਜੁਰਮਾਨੇ ਨੂੰ ਵਧਾ ਘਟਾ ਸਕਦੇ ਆ, ਪਰ ਅੱਜ ਦੇ ਰੈਜ਼ੋਲੂਸ਼ਨ ਦੇ ਅਨੁਸਾਰ $100 ਹਰ ਸਾਲ ਜੁਰਮਾਨਾ ਵਧੂਗਾ, ਜੇ ਜਿੰਨਾ ਅਲਾਟ ਕੀਤਾ ਗਿਆ ਪਾਣੀ ਉਸ ਤੋਂ ਵੱਧ ਵਰਤੋਂ ਜਿਹੜੀ ਆ ਉਹ ਕੀਤੀ ਜਾਂਦੀ ਆ। ਪਰ ਓਵਰਆਲ ਕਹਿ ਸਕਦੇ ਆ ਵੀ $1000 ਦੇ ਜੁਰਮਾਨੇ ਨੂੰ ਉੱਥੋਂ ਦੇ ਕਿਸਾਨਾਂ ਨੇ ਇੱਕੋ ਟਾਈਮ ਦੇ ਉੱਤੇ ਲੱਗਣ ਤੋਂ ਬਚਾ ਲਿਆ ਆ, ਆਪਣੀ ਏਕਤਾ ਦਾ ਪ੍ਰਦਰਸ਼ਨ ਕਰਕੇ। ਸੋ ਬਿਲਕੁਲ ਸੋ ਬਹੁਤ ਵੱਡੀ ਗਿਣਤੀ 'ਚ ਪਹੁੰਚੇ ਸੀ। ਸੋ ਹਮੇਸ਼ਾ ਹੀ ਜਿੱਥੇ ਵੀ ਤੁਹਾਡੇ ਹੱਕ ਦੀ ਗੱਲ ਹੁੰਦੀ ਆ, ਕਿਸੇ ਵੀ ਦੁਨੀਆ ਦੇ ਮੁਲਕ 'ਚ ਜ਼ਰੂਰ ਗੱਲ ਕਰਿਆ ਕਰੋ। ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਵੱਡੀ ਗਿਣਤੀ 'ਚ ਪੰਜਾਬੀ ਕਮਿਊਨਿਟੀ ਵਾਲੇ ਪਹੁੰਚੇ ਸੀ। ਸੋ ਪੀਜੇ ਦਾ ਲੰਗਰ ਵੀ ਜਿਹੜਾ ਸਿੱਖਾਂ ਵੱਲੋਂ ਉੱਥੇ ਸਾਰਿਆਂ ਨੂੰ ਜਿਹੜਾ ਆ ਉਹ ਛਕਾਇਆ ਗਿਆ। ਸੋ ਬਹੁਤ ਸਾਰਿਆਂ ਦਾ ਧੰਨਵਾਦ।